ਖਬਰ ਦੇ ਵੱਲ ਵਧੀਆ ਸ਼ਰਮਾ ਜੀ ਆਪਾਂ ਜਿਹੜਾ ਪੰਜਾਬ ਪੁਲਿਸ ਦੀ ਗੱਲ ਕਰੀਏ ਪਿਛਲੇ ਕਈ ਦਿਨਾਂ ਦੇ ਵਿੱਚ ਖਬਰਾਂ ਅਜਿਹੀਆਂ ਆਈਆਂ ਜਿਹਨੇ ਪੰਜਾਬ ਪੁਲਿਸ ਦੇ ਕਰੈਕਟਰ ਦੇ ਉੱਤੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਨਜ਼ੀਰ ਇੱਕ ਮਿਸਾਲ ਹੈ ਫਿਰੋਜ਼ਪੁਰ ਪੁਲਿਸ ਦੇ ਵਿੱਚੋਂ ਵਾਇਰਲ ਹੋਇਆ ਉਹ ਪੱਤਰ ਜਿਸ ਪੱਤਰ ਦੇ ਵਿੱਚ ਇੱਕ ਉੱਚ ਪੁਲਿਸ ਅਫਸਰ ਇਹ ਗੱਲ ਕਹਿੰਦਾ ਕਿ ਜਦੋਂ ਅਸੀਂ ਕਿਸੇ ਥਾਂ ਤੇ ਰੇਡ ਮਾਰਦੇ ਹਾਂ ਤਾਂ ਸਾਡੇ ਫਲਾਂ ਫਲਾਂ ਅਫਸਰ ਨਾਂ ਲੈ ਕੇ ਉਹ ਬਕਾਇਦਾ ਦੱਸਦਾ ਹੈ ਕਿ ਇਹ ਪਹਿਲੇ ਤਸਕਰਾਂ ਨੂੰ ਦੱਸ ਦਿੰਦੇ ਆ ਪਰ ਉਸ ਚਿੱਠੀ ਦੇ ਵਿੱਚ ਇੱਕ ਨੁਕਤਾ ਹੋਰ ਵੀ ਹੈ ਜਿਹੜਾ ਇਹ ਗੱਲ ਵੱਲ ਇਸ਼ਾਰਾ ਕਰਦਾ ਕਿ ਟਾਰਗੇਟ ਮਿਲਦੇ ਆ ਜਿਸ ਤਰੀਕੇ ਨਾਲ ਕਾਰਪੋਰੇਟ ਕੰਪਨੀਆਂ ਦੇ ਵਿੱਚ ਜਿਸ ਤਰੀਕੇ ਨਾਲ ਪ੍ਰੋਡਕਟਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਤੁਸੀਂ ਇੰਨੇ ਪ੍ਰੋਡਕਟ ਵੇਚਣੇ ਆ ਮਹੀਨੇ ਦੇ ਇੰਨੇ ਸੇਲ ਕਰਨੇ ਆ ਸੋ ਕੀ ਪੰਜਾਬ ਪੁਲਿਸ ਹੁਣ ਸੇਲਜ਼ਮੈਨ ਬਣ ਗਈ ਹੈ ਤੇ ਪ੍ਰੋਡਕਟ ਵੇਚਣ ਵਾਲੀ ਖਬਰ ਤੇ ਸੇਲਜ਼ਮੈਨ ਬਣਨ ਵਾਲਾ ਨੁਕਤਾ ਕਿਹੜਾ ਸੀ ਉਸ ਚਿੱਠੀ ਦੇ ਵਿੱਚ ਸ਼ਰਮਾ ਜੀ? ਪ੍ਰਵੀਨ ਜੀ, ਹੁਣ ਹਰ ਮਹੀਨੇ ਪੰਜਾਬ ਪੁਲਿਸ ਨੂੰ ਇਹ ਹੁਕਮ ਸੁਣਾਇਆ ਗਿਆ। ਉਹਨਾਂ ਦਾ ਇੱਕ ਵੱਡਾ ਅਧਿਕਾਰੀ ਹਰ ਮਹੀਨੇ ਪ੍ਰੈਸ ਕਾਨਫਰੰਸ ਕਰਕੇ ਅੰਕੜੇ ਗਣਾਉਂਦਾ ਕਿ ਇਸ ਮਹੀਨੇ ਦੇ ਵਿੱਚ ਇੰਨੇ ਨਸ਼ੇ ਤਸਕਰ ਫੜ ਲਏ, ਇੰਨਾ ਨਸ਼ਾ ਬਰਾਮਦ ਕਰ ਲਿਆ, ਇੰਨਾ ਚਿੱਟਾ, ਇੰਨਾ ਹੈਰੋਇਨ, ਇੰਨੀਆਂ ਗੋਲੀਆਂ, ਇੰਨਾ ਕੈਪਸੂਲ, ਸਾਰਾ ਰਿਕਾਰਡ ਗਣਾਇਆ ਤੇ ਉਹ ਚ ਮਤਲਬ 5 ਗ੍ਰਾਮ ਵਾਲਾ ਤਸਕਰ ਗ੍ਰਿਫਤਾਰ, 2 ਗ੍ਰਾਮ ਵਾਲਾ ਤਸਕਰ, ਮਤਲਬ ਜਿਹੜੇ ਸੂਬੇ ਦੇ ਵਿੱਚ ਇੱਕ ਤਸਲਾ ਤੇ 5 ਕਿਲੋ ਰੇਤਾ ਤੇ ਜੇਬ ਚ 500 ਰੁਪਈਆ ਇਹ ਫੜਨ ਵਾਲਾ ਬੰਦਾ ਮਾਈਨਿੰਗ ਦਾ ਤਸਕਰ ਫੜਿਆ ਜਾ ਸਕਦਾ ਇਹ ਕਹਿ ਕੇ ਤੇ ਉਸ ਸੂਬੇ ਚ ਦੇਖ ਲਓ ਫਿਰ ਮਤਲਬ ਕਿ ਨਸ਼ੇ ਵਾਲੇ ਤਸਕਰ ਵੀ ਕਿੰਨੇ ਗ੍ਰਾਮ ਵਾਲੇ ਹੋ ਸਕਦੇ ਨਾ। ਸੋ ਉਹ ਨਸ਼ੇ ਦੀ ਖਪਤ ਵਾਲੇ ਆ, ਉਹ ਨਸ਼ਾ ਲੈਣ ਵਾਲੇ ਆ ਜਾਂ ਨਸ਼ਾ ਵੇਚਣ ਵਾਲੇ ਆ, ਆਪਣੇ ਆਪ ਸਵਾਲ। ਤੇ ਦੂਸਰੇ ਪਾਸੇ ਜਿਹੜੀ ਪੁਲਿਸ ਦਾ ਇਹ ਚਿੱਠੀ ਦਾ ਤੁਸੀਂ ਹਵਾਲਾ ਦੇ ਰਹੇ ਹੋ, ਉਸ ਚਿੱਠੀ ਦੇ ਵਿੱਚ ਇੱਕ ਨੁਕਤਾ ਬਹੁਤ ਗੰਭੀਰ ਆ। ਉਹ ਕਹਿੰਦੇ ਕਿ ਬਕਾਇਦਾ ਤੌਰ ਤੇ ਪੁਲਿਸ ਨੂੰ ਇਹ ਟਾਰਗੇਟ ਹੁੰਦਾ ਹੈ, ਚਾਹੇ ਉਹ ਥਾਣਾ ਸਿਟੀ ਇੰਚਾਰਜ ਹੈ, ਚਾਹੇ ਉਹ ਮਤਲਬ ਸ਼ਹਿਰ ਦਾ ਥਾਣਾ ਹੈ, ਪਿੰਡੂ ਥਾਣਾ ਹੈ ਨਾ, ਉਹਦਾ ਮੁਖੀ ਹੈ, DSP ਹੈ, SSP ਹੈ, ਉਸ ਰੈਂਕ ਵਾਈਜ਼ ਟਾਰਗੇਟ ਨੇ ਕਿ ਮਹੀਨੇ 'ਚ ਤੁਹਾਡੇ ਅੰਡਰ ਇੰਨੇ ਕੇਸ ਹੋਣੇ ਚਾਹੀਦੇ ਨੇ, ਇੱਕ ਥਾਣੇ ਦੇ ਵਿੱਚ ਹਰ ਹਫ਼ਤੇ ਦੇ ਇੰਨੇ ਕੇਸ ਹੋਣੇ ਚਾਹੀਦੇ ਨੇ ਨਸ਼ੇ ਵਾਲੇ। ਤੁਹਾਨੂੰ ਧਿਆਨ ਚ ਹੋਵੇ ਇਸੇ ਪ੍ਰੋਗਰਾਮ 'ਚ ਆਪਾਂ ਇੱਕ ਵਾਰ ਚਰਚਾ ਕੀਤੀ ਸੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਹੀ ਜਿਹੀ ਖੇਡ ਖੇਡਣ ਦੇ ਲਈ ਉਹ ਇਹ ਜਿਹੇ ਲੜਾਈ ਝਗੜਿਆਂ ਦੇ ਕੇਸ, ਇਹੋ ਜਿਹੇ ਮਸਲੇ, ਉਹਨਾਂ ਦੇ ਕੇਸਾਂ ਦੀ FIR ਹੁਣ ਘੱਟ ਹੋਣ ਲੱਗ ਗਈ ਕਿ FIR ਘਟਾ ਦਿਓ ਤਾਂ ਇਹਦਾ ਮਤਲਬ ਰਿਕਾਰਡ ਇਹ ਦਿਖਦਾ ਕਿ ਨਹੀਂ ਜੀ ਪੰਜਾਬ 'ਚ ਤਾਂ ਸਾਰਾ ਕੁਝ ਠੀਕ ਹੈ। ਉਸੇ ਤਰ੍ਹਾਂ ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਇਹ ਦਿਖਾਉਣਾ ਚਾਹੁੰਦੀ ਕਿ ਅਸੀਂ ਕਿੰਨਾ ਐਕਸ਼ਨ ਲੈ ਰਹੇ ਹਾਂ, ਤਾਂ ਨਸ਼ਿਆਂ ਵਾਲੇ ਕੇਸਾਂ ਦੀ ਆਮਦ ਵਧਾ ਦਿਓ ਕਿ ਨਸ਼ਾ ਤਸਕਰ ਫੜ ਲਏ, ਨਸ਼ੇ ਦੀ ਸਪਲਾਈ ਫੜ ਲਈ, ਨਸ਼ਾ ਫੜ ਲਿਆ, ਤਾਂ ਉਹਦੇ ਨਾਲ ਇਹ ਲੱਗਦਾ ਕਿ ਲੈ ਵੀ ਮਸਲਾ ਹੱਲ ਹੋ ਗਿਆ ਜੀ। ਇੱਕ ਵਾਰ ਸ਼ਮਸ਼ਾਨ ਘਾਟ ਦੀ ਕਮੇਟੀ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਕਿ ਸਾਨੂੰ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਬੰਦਾ ਚਾਹੀਦਾ ਜਿਹੜਾ ਲਾਸ਼ਾਂ ਫੂਕਿਆ ਕਰੇ। ਠੀਕ ਹੈ। ਤੇ ਉਹ ਲਾਸ਼ਾਂ ਫੂਕਣ ਦੇ ਲਈ ਜਿਹੜਾ ਬੰਦਾ ਰੱਖਣਾ, ਕਹਿੰਦੇ ਤਨਖਾਹ ਤੇਰੀ ਮੂੰਹ ਮੰਗੀ। ਅੱਛਾ। ਬੰਦੇ ਬਾਗੋ ਬਾਗ ਕੇ ਇੰਨੀ ਤਨਖਾਹ ਕਿ ਜਿੰਨੀ ਚਾਹੋ ਉਨੀ ਮੰਗ ਲਓ। ਕਹਿੰਦੇ ਹਾਂ ਜਿੰਨੀ ਚਾਹੋ ਉਨੀ ਮੰਗ ਲਓ। ਕਹਿੰਦੇ ਬਸ ਕੰਮ ਦੀ ਇੱਕੋ ਸ਼ਰਤ ਹੈ। ਕਹਿੰਦੇ ਜੀ ਦੱਸੋ? ਕਹਿੰਦੇ ਰੋਜ਼ ਦੀਆਂ 10 ਲਾਸ਼ਾਂ ਫੂਕਣੀਆਂ। ਕਹਿੰਦਾ ਇਹ ਕਿਹੜੀ ਔਖੀ ਗੱਲ ਹੈ ਜੀ? ਕਹਿੰਦੇ ਨਹੀਂ ਗੱਲ ਪੂਰੀ ਸੁਣੋ, ਰੋਜ਼ ਦੀਆਂ 10 ਲਾਸ਼ਾਂ ਫੂਕਣੀਆਂ, ਜੇ ਵੱਧ ਗਈਆਂ ਤਾਂ ਘਰ ਨੂੰ ਲੈ ਜਿਓ, ਤਾਂ ਘਰੋਂ ਪੂਰੀਆਂ ਕਰ ਦਿਓ ਜੀ। ਅੱਛਾ। ਹੁਣ ਪੰਜਾਬ ਪੁਲਿਸ ਇਹ ਕੰਮ ਕਰੂਗੀ? ਰੋਜ਼ ਦਾ ਟਾਰਗੇਟ ਹੈ ਕਿ ਇੰਨੇ ਕੇਸ ਕਰਨੇ ਆ, ਚਾਹੇ ਮਾਲ ਘਰੋਂ ਲਿਆ ਕੇ ਕਿਸੇ ਦੇ ਸਿਰ ਪਾ ਦਿਓ, ਕਿਸੇ ਦਾ ਫੜਿਆ ਮਾਲ ਘਰੇ ਰੱਖ ਲਓ, ਬਾਅਦ ਚੋਂ ਵੰਡ ਕੇ ਹੋਰਾਂ ਦੇ ਸਿਰ ਪਾ ਦਿਓ। ਕੀ ਇਹ ਕੰਮ ਹੈ ਪੰਜਾਬ ਪੁਲਿਸ ਦਾ ਜੀ? ਪੰਜਾਬ 'ਚ ਲਾਸ਼ਾਂ ਫੂਕਣ ਲਈ ਹੈ, ਪੰਜਾਬ ਦੇ ਬੇਗੁਨਾਹ ਲੋਕਾਂ ਤੇ ਚਿੱਟਾ ਪਾਉਣ ਲਈ ਹੈ। ਚਿੱਟੇ ਤੋਂ ਪੀੜਤ ਨੇ ਉਹਨਾਂ ਨੂੰ ਤੁਸੀਂ ਸ਼ਿਕਾਰ ਬਣਾਉਂਦੇ ਹੋ। ਬੜੇ ਤਸਕਰ ਕਿਹੜੇ ਫੜ ਲਏ ਜੀ? ਲੀਡਰ ਤਰੀਕਾ ਭੁਗਤਣ ਆਉਂਦੇ ਸੀ ਕਿੱਡੇ ਵੱਡੇ ਵੱਡੇ ਲੀਡਰਾਂ ਦੇ ਖਿਲਾਫ, ਹੁਣ ਮੂੰਹ ਨਹੀਂ ਖੁੱਲਦਾ, ਭੱਜੇ। ਜੇ ਉਸ ਸਮੇਂ ਉਹ ਬੰਦਾ ਨਹੀਂ ਸੀਗਾ ਇਸ ਮਾਮਲੇ 'ਚ, ਫਿਰ ਉਹਦੇ ਪਰ ਦੋਸ਼ ਕਿਉਂ ਲਾਇਆ? ਇਸ ਮਾਮਲੇ ਸੀਗਾ ਫਿਰ ਡਰ ਕੇ ਕਿਉਂ ਭੱਜੇ? ਜਿਹੜੇ ਬੜੇ ਮਗਰਮੱਛ ਫੜ ਲਏ ਜੀ, ਮੈਨੂੰ ਗਣਾ ਦਿਓ ਕੋਈ, 1 ਨਾ 2 ਨਾ 3 ਨਾ 5 ਨਾ ਕੋਈ ਯਾਦ ਹੈ ਤੁਹਾਡੇ ਕਿ ਹਾਂ ਬਹੁਤ ਬੜਾ ਤਸਕਰ ਨਸ਼ੇ ਦਾ ਫੜ ਲਿਆ? ਤੇ ਜਿੱਡੀ ਬੜੀ ਪੰਜਾਬ 'ਚ ਆਮਦ ਹੈ, ਜਿੰਨੀ ਚਿੱਟੇ ਨਾਲ ਮੌਤਾਂ ਨੇ, ਜਿੰਨੀਆਂ ਨਸ਼ੇ ਕਾਰਨ ਜਾਨਾਂ ਜਾ ਰਹੀਆਂ ਨੇ, ਉਹ ਕਿਸੇ 5 ਗ੍ਰਾਮ 2 ਗ੍ਰਾਮ 5 10 ਗ੍ਰਾਮ ਵਾਲੇ ਦੇ ਸਾਰੇ ਤਾਂ ਨਹੀਂ ਜਾ ਰਹੀਆਂ। ਬੜੀ ਤਾਕਤ, ਬੜਾ ਪੈਸਾ, ਬੜਾ ਆਸ਼ੀਰਵਾਦ, ਬੜੀਆਂ ਧਿਰਾਂ ਨੇ ਜੀ। ਤੇ ਉਹਨਾਂ ਦੇ ਨਾਲ ਕਿੰਨੇ ਕੁ ਪੁਲਿਸ ਨੇ ਜਾਗਰ ਕਰਤੇ, ਕਿੰਨੇ ਕੁ ਫੜ ਕੇ ਅੰਦਰ ਦੇਤੇ। ਸੋ ਇਸ ਲਈ ਪੰਜਾਬ ਪੁਲਿਸ ਕੋਈ ਪ੍ਰਾਈਵੇਟ ਕੰਪਨੀ ਦੀ ਸੇਲਮੈਨ ਭਰਤੀ ਕੀਤੀ ਹੋਈ ਟੀਮ ਨਹੀਂ ਹੈ ਕਿ ਤੁਸੀਂ ਰਿਕਾਰਡ ਦਿਖਾਉਣ ਦੇ ਲਈ ਕੇਸ ਘਟਾ ਦਿਓ ਤੇ ਰਿਕਾਰਡ ਦਿਖਾਉਣ ਦੇ ਲਈ ਕੇਸ ਵਧਾ ਦਿਓ।
ਪੁਲਿਸ ਟਾਰਗੇਟਾਂ ਨਾਲ ਨਹੀਂ ਚੱਲਦੀ। ਜੀ ਜੀ। ਕੇਸ ਬਲਾਤਕਾਰ ਦੇ ਪਾਉਣੇ ਹੀ ਪਾਉਣੇ ਆ, 4 ਕੇਸ ਚੋਰੀ ਦੇ ਪਾਉਣੇ ਹੀ ਪਾਉਣੇ ਆ, 5 ਕੇਸ ਚਿੱਟੇ ਵਾਲੇ ਪਾਉਣੇ ਹੀ ਪਾਉਣੇ ਆ। ਗੁਨਾਹਗਾਰ ਨੂੰ ਫੜਨਾ ਤੇ ਗੁਨਾਹਾਂ ਨੂੰ ਘਟਾਉਣ ਦੇ ਲਈ ਆਪਣਾ ਚਿਹਰਾ ਦਿਖਾਉਂਦੇ ਰਹਿਣਾ, ਇਹ ਪੁਲਿਸ ਦਾ ਕੰਮ ਹੈ ਜੀ। ਪਰ ਅਫਸੋਸ ਪੁਲਿਸ ਆਪਣੇ ਆਕਾਵਾਂ ਦੇ ਕਿਹ ਤੇ ਚੱਲ ਰਹੀ ਹੈ ਤੇ ਆਕਾ ਸਿਆਸੀ ਨੇ ਤੇ ਸਿਆਸੀ ਆਕਾ ਦਿੱਲੀ ਤੋਂ ਫਰਮਾਨ ਲੈਂਦੇ ਨੇ ਤੇ ਇਸ ਲਈ ਪੰਜਾਬ ਪੁਲਿਸ ਹੋਰ ਪਹਿਲਾਂ ਨਾਲੋਂ ਵੀ ਕਠਪੁਤਲੀ ਬਣ ਕੇ ਰਹੇਗੀ ਸਿਸਟਮ ਔਰ ਸਰਕਾਰਾਂ ਦੀ, ਜਿਹਦਾ ਨਤੀਜਾ ਇਹ ਚਿੱਠੀਆਂ ਫਿਰ ਵਾਇਰਲ ਹੋ ਰਹੀਆਂ ਤਾਂ ਇੱਕ ਥਾਂ ਦੀ ਚਿੱਠੀ ਆ, ਹਵਾਲਾ ਹਰ ਜ਼ਿਲ੍ਹੇ ਦਾ ਹੀ ਹੈ ਜੀ। ਤੋ ਇਸ ਲਈ ਪੰਜਾਬ ਲਈ ਫਿਕਰਮੰਦੀ ਆ। ਲਾਲਚ ਵਸ ਕੀਤੇ ਗਏ ਦੁਸ਼ਕਰਮਾਂ ਦਾ ਅਤੀਤ ਇੱਕ ਪੰਜਾਬ ਪੁਲਿਸ ਦੇ ਉੱਤੇ ਹਮੇਸ਼ਾ ਰਹਿੰਦਾ ਤੇ ਐਸੇ ਜੇ ਟਾਰਗੇਟ ਮਿਲਣਗੇ ਤਾਂ ਕੀ ਗਰੰਟੀ ਹੈ ਕਿ ਬੇਗੁਨਾਹਾਂ ਦੇ ਨਾਲ ਵਧੀਕੀਆਂ ਨਾ ਹੋਣਗੀਆਂ। ਬਿਲਕੁਲ ਸ਼ਰਮਾ ਜੀ, ਗੱਲ ਟਾਰਗੇਟਾਂ ਤੱਕ ਨਹੀਂ ਹੈ, ਗੱਲ ਅਗਲੇ ਮਾਮਲੇ ਦੇ ਵਿੱਚ ਮੁਆਸ਼ਰੇ ਦੇ ਵਿੱਚ ਇਸ ਭਾਵਨਾ ਦੇ ਨਾਲ ਵੀ ਹੈ ਨਾ ਕਿ ਕੱਲ ਨੂੰ ਟਾਰਗੇਟ ਪੂਰਾ ਕਰਨ ਦੇ ਚੱਕਰ 'ਚ ਕੋਈ ਮਾਤੜ ਰਗੜਿਆ ਗਿਆ। ਪੰਜਾਬ ਦਾ ਪੁਰਾਣਾ ਇਤਿਹਾਸ ਫਰੋਲ ਕੇ ਤਾਂ ਦੇਖੋ। ਹਾਂਜੀ, ਬਿਲਕੁਲ ਬਿਲਕੁਲ। ਉਸ ਸਮੇਂ ਵੀ ਇਹੋ ਜਿਹੀ ਟਾਰਗੇਟ ਸੀ ਜਿਹਦੇ ਵਿੱਚ ਬੇਗੁਨਾਹ ਰਗੜੇ ਬਿਲਕੁਲ ਫੀਤੀਆਂ ਲੱਗਦੀਆਂ ਸੀ ਨਾ ਮੋਢੇ ਤੇ। ਜਿਹੜੇ ਉਸ ਲਾਈਨ 'ਚ ਨਹੀਂ ਜਾਣਾ ਚਾਹੁੰਦਾ ਸੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਜਬੂਰੀ ਬਸ ਉਸ ਲਾਈਨ 'ਚ ਧੱਕਿਆ ਇਹ ਸਿਸਟਮ ਨੇ, ਤੰਤਰ ਨੇ। ਬਿਲਕੁਲ ਬਿਲਕੁਲ। ਸੋ ਇੱਕ ਗੱਲ ਇਹ ਜ਼ਰੂਰ ਕਰ ਦੇਈਏ, ਜਦੋਂ ਪੁਲਿਸ ਦੀ ਗੱਲ ਚੱਲੀ ਸੀ ਲੰਘੇ ਦਿਨੀ ਇੱਕ ਜ਼ਰੂਰ ਚੰਗੀ ਖਬਰ ਆਈ ਸੀ, ਉਹ ਸੀ ਤਰਨਤਾਰਨ ਦੇ SSP ਦਾ ਤਬਾਦਲਾ। ਖਬਰ ਤਾਂ ਚੰਗੀ ਨਹੀਂ ਸੀ ਪਰ ਜਿਸ ਤਰੀਕੇ ਦੀ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਉਹ ਜ਼ਰੂਰ ਸਾਬਤ ਕਰਦੀ ਹੈ ਕਿ ਉਹਨਾਂ ਦਾ ਕਿਰਦਾਰ ਮਹਿਕਮੇ 'ਚ ਕਿਹੋ ਜਿਹਾ ਹੋਣਾ, ਉਹਨਾਂ ਦਾ ਸਤਿਕਾਰ ਕੀ ਹੋਊਗਾ। ਔਰ ਕਈ ਕੇਸ ਵੀ ਦੱਸਦੇ ਆ ਕਿ ਉਹਨਾਂ ਨੇ ਐਸੇ ਸੌਟ ਕੀਤੇ ਔਰ ਹਾਂਜੀ ਕਈ ਕੇਸਾਂ ਦੇ ਵਿੱਚ ਉਹਨਾਂ ਨੇ ਦਰਿਆਦਿਲੀ ਵੀ ਦਿਖਾਈ। ਖਾਸ ਕਰਕੇ ਉਹ ਜਿਹੜਾ ਹਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਨਾਬਾਲਗ ਸੀਗੇ 1-2, ਉਹਨਾਂ ਨੇ ਕਿਹਾ ਕਿ ਤੁਹਾਡੀ ਜ਼ਿੰਦਗੀ ਖਰਾਬ ਹੋ ਜੂਗੀ, ਚਲੋ ਕੋਈ ਗੱਲ ਨਹੀਂ। ਸੋ ਉਸ ਮਾਮਲਿਆਂ ਦੇ ਵਿੱਚ ਵੀ ਆਪਾਂ ਦੇਖਿਆ। ਪਰ ਅੱਜ ਤੱਕ ਸ਼ਰਮਾ ਜੀ ਤੁਸੀਂ ਆਪਦੇ ਇਸ ਕਾਰਜਕਾਲ ਦੇ ਵਿੱਚ ਕੋਈ ਅਫਸਰ ਦੀ ਐਸੀ ਵਿਦਾਇਗੀ ਦੇਖੀ ਹੋਵੇ, ਪੁਲਿਸ ਅਫਸਰ ਦੀ ਖਾਸ ਕਰਕੇ? ਨਹੀਂ, ਪੁਲਿਸ ਅਫਸਰ ਦੀ ਵਿਦਾਇਗੀ ਦੇਖਣ ਨੂੰ ਨਹੀਂ ਮਿਲਦੀ। ਬਿਲਕੁਲ। ਮਾਸਟਰਾਂ ਦੀਆਂ ਬਦਲੀਆਂ ਤੋਂ ਬਾਅਦ ਜਵਾਕ ਰੋਂਦੇ ਜਾਂ ਸਟਾਫ ਰੋਂਦੇ ਆਪਾਂ ਦੇਖਿਆ ਸੀ। ਬਿਲਕੁਲ ਜੀ।